ਅਲੀਪੁਰ ਚੱਠਿਆਂ ਇੱਕ ਵਾਕਿਆ ਪੇਸ਼ ਆਇਆ। ਬਰਾਤ ਆਈ ਹੈ, ਕੁਝ ਦਿਨਾਂ ਕੰਮ ਖਰਾਬ ਹੋਇਆ। ਉਹਨਾਂ ਨੇ ਕੁੜੀ ਵਾਲਿਆਂ ਨੇ ਨਿਕਾਹ ਨਹੀਂ ਕੀਤਾ, ਦੁਲਹਨ ਨੂੰ ਤੋਰਿਆ ਨਹੀਂ, ਜੰਝ ਨੂੰ ਬਗੈਰ ਦੁਲਹਨ ਲਿਆ ਖਾਲੀ ਵਾਪਸ ਜਾਣਾ ਪਿਆ। ਸਾਡੀ ਨਾ ਉੱਥੇ ਰਿਸ਼ਤੇਦਾਰੀ ਹੈ। ਮੈਂ ਤੁਹਾਨੂੰ ਹਕੀਕਤ ਦੱਸਣ ਲੱਗਾ। ਇਹ ਜਿਹੜੇ ਵਿਊ ਲੈਣ ਦੇ ਚੱਕਰ ਦੇ ਵਿੱਚ ਊਟ ਪਟਾਂਗ ਵੀਡੀਓ ਪੇ ਬਣਾਉਂਦੇ ਨੇ ਨਾ, ਰੇਟਿੰਗ ਵਾਸਤੇ, ਲਾਈਕ ਕਮੈਂਟ ਵਾਸਤੇ, ਇਹ ਬਹੁਤਾ ਝੂਠ ਹੁੰਦਾ। ਸਾਡੇ ਪਾਕਿਸਤਾਨੀਆਂ ਨੂੰ ਇੱਕ ਮਰੀ ਹੈ। ਮਿਸਾਲ ਦੇ ਤੌਰ ਦੇ ਉੱਤੇ ਵੇਖਿਆ ਕਿਹੜਾ ਟ੍ਰੈਂਡ ਚੱਲਦਾ ਪਿਆ, ਜਿਵੇਂ 295 ਵਾਲਾ ਚੱਲਿਆ, ਬੱਲੇ ਬੱਲੇ। ਨਹੀਂ ਵੇਖਿਆ ਸੱਚ ਕੀ ਹੈ ਝੂਠ ਕੀ ਹੈ। ਬਸ ਆਪਣਾ ਨਾ ਉਹ ਪੇਜ ਚੈਨਲ ਚਲਾਉਣ ਵਾਸਤੇ ਨਾ ਬੰਦਿਆਂ ਨੇ ਜੋ ਵੀ ਨਾ ਹੈ ਸੀ ਨਾ ਆਪਣੇ ਦਿਲ ਦੀ ਬਾਤ ਹੈ ਊਟ ਪਟਾਂਗ ਉਹ ਕਰ ਛੜਿਆ। ਇਸੇ ਤਰ੍ਹਾਂ ਇਹ ਵੀ ਹਕੀਕਤ ਦੇ ਵਿੱਚ ਗੱਲ ਕੁਝ ਹੋਰ, ਮਤਲਬ ਸਾਰਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜੰਝ ਖਾਲੀ ਕਿਉਂ ਗਈ। ਅਲੀਪੁਰ ਚੱਠਿਆਂ 7 ਅਪ੍ਰੈਲ ਵਾਲੇ ਦਿਨ, ਅੱਜ 10 ਅਪ੍ਰੈਲ, 7 ਅਪ੍ਰੈਲ ਵਾਲੇ ਦਿਨ ਜੰਝ ਆਈ। ਬਰਾਤ ਜਦੋਂ ਆਈ ਹੈ ਨਾ, ਉਹਨਾਂ ਰੁਪਈਆ ਸੁੱਟਿਆ ਬੇਬਾ। ਟ੍ਰੈਂਡ ਚੱਲ ਗਿਆ ਨਾ ਪੈਸੇ ਸੁੱਟਣ ਵਾਲਾ। ਕੰਟੇਨਰ ਲਾ ਕੇ ਉਹਨਾਂ ਰੁਪਈਏ ਸੁੱਟੇ, ਬੇਬਾ ਰੁਪਈਆ ਉਹਨਾਂ ਸੁੱਟਿਆ। ਫਿਰ ਨਾ ਮੁੰਡੇ ਢੋਲਾਂ ਦੇ ਅੱਗੇ ਨੱਚਦੇ ਰਹੇ। ਪਹਿਲਾਂ ਜੰਝ ਆਈ ਲੇਟ, ਬਰਾਤ ਨਾ ਆਈਓ ਹੀ ਲੇਟ। ਫਿਰ ਆ ਕੇ ਉਹ ਨੱਚਦੇ ਰਹੇ, ਟੱਪਦੇ ਰਹੇ। ਉਹ ਕੁੜੀ ਵਾਲਿਆਂ ਨੇ ਨਾ ਇਹ ਗੱਲ ਕੀਤੀ ਕਿ ਯਾਰ ਤੁਸੀਂ ਪਹਿਲਾਂ ਆਏ ਹੀ ਲੇਟ ਹੋ। ਜਿਹੜਾ ਅਸਾਂ ਮੇਲ ਸੱਦਿਆ ਸੀ, ਬਰਾਦਰੀ ਸੱਦੀ ਸੀ, ਰਿਸ਼ਤੇਦਾਰ ਸੱਦੇ ਸਨ, ਬੜਾ ਚਿਰ ਤੁਹਾਡਾ ਇੰਤਜ਼ਾਰ ਕਰਦੇ ਰਹੇ ਨੇ। ਰੋਟੀ ਬਾਰ-ਬਾਰ ਗਰਮ ਕਰੀਏ ਨਾ ਤੇ ਖਾਣੇ ਦਾ ਉਹ ਸਵਾਦ ਨਹੀਂ ਰਹਿੰਦਾ। ਤੇ ਸਹੀ ਹੈ, ਬੜਾ ਤੁਹਾਂ ਅੱਗੇ ਲੁੱਡੀ ਪਾ ਲਈਏ, ਬੜਾ ਢੋਲਾ ਅੱਗੇ ਨੱਚ ਲਿਆ, ਬੜੇ ਰੁਪਈਏ ਸੁੱਟ ਲੈਣੇ, ਤੇ ਆਓ ਅੰਦਰ ਬਵੋ। ਜਿਹੜਾ ਅਸਲ ਕੰਮ ਕਰਨ ਵਾਲਾ ਨਾ ਉਹ ਕੰਮ ਕਰੀਏ। ਉਹ ਬੀਬੀਆਂ ਫਿਰ ਸਾਡੇ ਜੀ ਚਾਹ ਨੇ, ਅਹਾਂ ਤੇ ਸਗਨ ਪੂਰੇ ਕਰਨੇ ਨੇ, ਸਾਡਾ ਜੀ ਆਖਰੀ ਹੈ, ਸਾਡਾ ਜੀ ਪਹਿਲਾ ਹੈ ਨਾ। ਉਹ ਕਿਤੇ ਤਲਖ ਕਲਾਮੀ ਹੋ ਗਈ ਗੱਲਾਂ ਦੇ ਵਿੱਚ ਨਾ, ਉੱਚਾ ਨੀਵਾਂ ਬੋਲ ਕਰਤਾ। ਉਹ ਜਦੋਂ ਇੰਨਾ ਕੰਮ ਹੋਇਆ ਨਾ ਤੇ ਮੁੰਡੇ ਵਾਲਿਆਂ ਨੂੰ ਇਹ ਸੀ ਕਿ ਅਸੀਂ ਮੁੰਡੇ ਵਾਲੇ ਹਾਂ। ਇਹ ਸਾਡੇ ਮੁਆਸ਼ਰੇ ਦੇ ਵਿੱਚ ਨਾ ਬੜੀ ਗੰਦੀ ਸੋਚ ਹੈ, ਬੜੀ ਘਟੀਆ ਤਰੀਨ ਸੋਚ ਕਿ ਅਸੀਂ ਮੁੰਡੇ ਵਾਲਿਆਂ ਤੇ ਸਾਡੀ ਵਾਰ ਉੱਤੇ ਵੇ, ਇਹ ਕੁੜੀ ਵਾਲੇ ਨੇ, ਲਿਹਾਜ਼ਾ ਇਹ ਸਾਡੇ ਨਾਲੋਂ ਨੀਵੇਂ ਨੇ। ਇਹ ਬੜੀ ਸਮਝੋ ਕਿ ਜਾਹਲਾਨਾ ਔਰ ਪੁਰਾਣੀ ਸੋਚ। ਅੱਜ ਦੌਰ ਬਦਲ ਗਏ ਆ। ਉਹ ਮੁੰਡੇ ਵਾਲਿਆਂ ਨੇ ਧੌਂਸ ਜਮਾਈ, ਕੀ ਹੋ ਗਿਆ ਹੈ ਜੀ, ਅਸੀਂ ਮਤਲਬ ਆਪਣੇ ਚਾਅ ਪੂਰੇ ਕਰਨੇ। ਉਹਨਾਂ ਜਦੋਂ ਆਪਣਾ ਲਹਿਜਾ ਰਵੱਈਆ ਉਹੋ ਜਿਹਾ ਇਖਤਿਆਰ ਕੀਤਾ ਨਾ ਜਿਹੜਾ ਨਹੀਂ ਸੀ ਕਰਨਾ ਚਾਹੀਦਾ। ਸਾਕ ਜਦੋਂ ਮਤਲਬ ਰਿਸ਼ਤੇਦਾਰੀ ਹੋ ਗਈ ਹੈ, ਮੰਗਣੀ ਹੋ ਗਈ ਹੈ, ਤੈਅ ਹੋ ਗਿਆ, ਤਾਂ ਸਾਕ ਬਣ ਜਾਂਦੇ ਨੇ ਨਾ। ਤੇ ਸਾਕ ਉਹ ਹੁੰਦਾ, ਰਿਸ਼ਤੇਦਾਰ ਉਹ ਹੁੰਦਾ ਜਿਹੜਾ ਅਗਲੇ ਦੀ ਇੱਜ਼ਤ ਨੂੰ ਇੱਜ਼ਤ ਸਮਝੇ, ਅਗਲੇ ਦੇ ਲੰਗ ਨੂੰ ਲੰਗ ਸਮਝੇ। ਉਹ ਮੁੰਡੇ ਵਾਲਿਆਂ ਨੇ ਉਹ ਹੀ ਆਪਣਾ ਮਤਲਬ ਕਿ ਅਸੀਂ ਮੁੰਡੇ ਵਾਲੇ ਹਾਂ, ਉਹਨਾਂ ਆਪਣਾ ਰਵੱਈਆ ਠੀਕ ਨਾ ਰੱਖਿਆ। ਉਹ ਕੁੜੀ ਵਾਲਿਆਂ ਨੇ ਨਾ ਫਿਰ ਜਦੋਂ ਉਹਨਾਂ ਦਾ ਰਵੱਈਆ ਵੇਖਿਆ ਨਾ, ਕੋਈ ਗੱਲ ਨਹੀਂ ਕੀਤੀ। ਉਹਨਾਂ ਆਖਿਆ ਠੀਕ ਹੈ ਜੀ, ਕਰ ਲਓ ਆਪਣਾ ਚਾਅ ਪੂਰਾ ਕਰ ਲਓ। ਉਹਨਾਂ ਜਦੋਂ ਕਰ ਲਿਆ, ਅੰਦਰ ਆ ਕੇ ਜਦੋਂ ਬੈਠੇ ਨਾਲ ਦੇ ਵਿੱਚ, ਤੇ ਉਹਨਾਂ ਨੇ ਬੱਚੀ ਵਾਲਿਆਂ ਨੇ ਪੁੱਛਿਆ ਵੀ ਰਾਂਝਾ ਰਾਜ਼ੀ ਹੋ ਗਿਆ? ਹਾਂਜੀ ਜੀ ਠੀਕ ਹੈ ਜੀ, ਹੋ ਗਿਆ, ਅਸੀਂ ਆਪਣੇ ਚਾਅ ਪੂਰੇ ਕਰਨੇ ਹਨ, ਕੀਤੇ ਨੇ। ਉਹਨਾਂ ਆਖਿਆ ਕਰ ਲੈ ਜੇ ਸਕੂਨ ਹੋ ਗਿਆ? ਉਹਨਾਂ ਆਖਿਆ ਹਾਂਜੀ। ਉਹਨਾਂ ਆਖਿਆ ਚਲੋ ਰੋਟੀ ਖਾਓ ਜੀ। ਨਹੀਂ ਜੀ ਪਹਿਲਾਂ ਨਿਕਾਹ ਤੇ ਕਰ ਲਈਏ, ਜਿਹੜਾ ਕੰਮ ਹੈ ਕਰਨ ਵਾਲਾ। ਉਹਨਾਂ ਆਖਿਆ ਨਹੀਂ, ਸਾਡੇ 'ਚ ਰਿਵਾਜ ਹੈ, ਅਸੀਂ ਰੋਟੀ ਪਹਿਲਾਂ ਖਵਾਉਂਦੇ ਹਾਂ ਤੇ ਨਿਕਾਹ ਬਾਅਦ 'ਚ ਕਰਨੇ। ਚਲੋ ਚੁੱਪ ਕਰ ਰਹੇ। ਉਹਨਾਂ ਆਖਿਆ ਠੀਕ ਹੈ ਜੀ। ਉਹ ਸਾਰੇ ਮੇਲ ਨੂੰ, ਬਰਾਦਰੀ ਨੂੰ, ਜੰਝ ਨੂੰ, ਸਾਰਿਆਂ ਨੂੰ ਰੋਟੀ ਖਵਾਈ। ਰੋਟੀ ਖਵਾਉਣ ਤੋਂ ਬਾਅਦ ਉਹਨਾਂ ਆਖਿਆ ਚਲੋ ਜੀ ਨਿਕਾਹ ਸ਼ੁਰੂ ਕਰੀਏ। ਉਹਨੇ ਆਖਿਆ ਨਾ ਵੀ ਮਾਜ਼ਰਤ ਚਾਹੁੰਦੇ, ਅਸੀਂ ਤੁਹਾਡੇ ਨਾਲ ਆਪਣੀ ਬੱਚੀ ਨਹੀਂ ਵਿਆਹਣੀ। ਇਹ ਕਿਉਂ ਜੀ? ਉਹਨਾਂ ਆਖਿਆ ਪਹਿਲਾਂ ਹੀ ਤੁਹਾਡਾ ਇਹ ਰਵੱਈਆ ਹੈ, ਇਹ ਤਰੀਕਾ, ਇਹ ਲਹਿਜਾ, ਅਜੇ ਨਿਕਾਹ ਨਹੀਂ ਹੋਇਆ। ਜਦੋਂ ਸਾਡੀ ਧੀ ਤੁਹਾਡੇ ਵੱਲ ਟੁਰ ਜਾਏਗੀ ਫਿਰ ਉਹਦੇ ਨਾਲ ਕੀ ਕਰੋਗੇ? ਲਿਹਾਜ਼ਾ ਅਸੀਂ ਤੁਹਾਡੇ ਨਾਲ ਰਿਸ਼ਤੇਦਾਰੀ ਕਰਨੀ ਨਹੀਂ। ਉਹ ਜਿਹੜਾ ਬੰਦਾ ਜਿਹਦੀ ਬੇਟੀ ਸੀ ਨਾ, ਉਹਨੇ ਆਪਣੇ ਸਕੇ ਭਣੇਵੇਂ ਦੇ ਨਾਲ ਆਪਣੀ ਬੱਚੀ ਦਾ ਨਿਕਾਹ ਕਰ ਛੱਡੇ। ਉਹਨੇ ਆਪਣੇ ਭਣੇਵੇਂ ਦੇ ਨਾਲ ਬੱਚੀ ਤੋਰ ਛੱਡੀ। ਹੁਣ ਉਹ ਜਿਹੜੀ ਬਰਾਤ ਆਈ ਸੀ ਉਹਨਾਂ ਨੂੰ ਖਾਲੀ ਜਾਣਾ ਪਿਆ, ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਜ਼ਲੀਲ ਹੋਏ ਕਿ ਨਾ ਹੋਏ। ਸੋ ਗੱਲ ਕਹਿਣ ਦਾ ਮਤਲਬ ਇਹ, ਮਕਸਦ ਇਹ ਵੇ, ਜਿਹੜੀਆਂ ਕੌਮਾਂ ਵਕਤ ਦੀ ਕਦਰ ਨਹੀਂ ਕਰਦੀਆਂ, ਉਹ ਕੌਮਾਂ ਤਰੱਕੀ ਵੀ ਨਹੀਂ ਕਰਦੀਆਂ ਡਿਸਿਪਲਨ ਦੇ ਤਹਿਤ। ਮਤਲਬ ਇਸ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ। ਸੋ ਮੈਂ ਇਹ ਬੜੀ ਆਲਾ ਜ਼ਰਫੀ ਵੀ ਸਮਝਣਾ ਉਸ ਬੱਚੀ ਦੇ ਬਾਪ ਦੀ, ਦਾਨਸ਼ਮੰਦੀ ਵੀ ਸਮਝਣਾ ਕਿ ਜਿਹਨੇ ਮਜ਼ੀਦ ਜ਼ਲਾਲਤ ਤੋਂ ਬਚ ਕੇ ਇਹ ਫੈਸਲਾ ਕਰ ਲਿਆ ਕਿ ਅਜੇ ਨਿਕਾਹ ਨਹੀਂ ਹੋਇਆ ਤੇ ਪਹਿਲਾਂ ਹੀ ਇਹੋ ਜਿਹਾ ਨੂੰ ਗਲੋਂ ਲਾ ਦਿੱਤਾ ਜਾਏ। ਮੀਆਂ ਸਾਹਿਬ ਫਰਮਾਉਂਦੇ ਨੇ, ਲੱਗੀ ਨਾਲੋਂ ਟੁੱਟੀ ਚੰਗੀ।
ਬੇਕਦਰਾਂ ਦੀ ਯਾਰੀ, ਉਹਨਾਂ ਲਿਖਿਆ ਬੇਕਦਰਾਂ ਦੀ। ਤੇ ਮੈਂ ਉੱਥੇ ਆਣਾ ਵੀ ਲੱਗੀ ਨਾਲੋਂ ਟੁੱਟੀ ਚੰਗੀ, ਇਹੋ ਜਿਹਾਂ ਦੀ ਯਾਰੀ। ਚੰਗਾ ਹੋਇਆ ਲੜ ਨੇੜਿਓਂ ਛੁੱਟ ਗਿਆ, ਉਮਰ ਨਹੀਂ ਗੁਜ਼ਰ ਗਈ ਸਾਰੀ। ਇਹੋ ਜਿਹਾਂ ਨਾਲੋਂ ਟੈਮੋ ਟੈਮ ਚੁੰਡ ਛਟਾ ਲਈਏ ਨਾ, ਉਹ ਹੁੰਦਾ ਤੇ ਇਨਸਲਟ ਹੈ। ਇਹ ਕੋਈ ਛੋਟੀ ਬਾਤ ਨਹੀਂ ਨਾ ਹੁੰਦੀ ਕਿ ਐਨ ਮੌਕੇ ਦੇ ਉੱਤੇ ਆ ਕੇ, ਐਨ ਟਾਈਮ ਦੇ ਉੱਤੇ ਆ ਕੇ ਇਨਕਾਰ ਕਰ ਛੱਡਣਾ। ਲੇਕਿਨ ਰਵੱਈਆ, ਲਹਿਜਾ, ਤਰੀਕਾਕਾਰ, ਉਹਨਾਂ ਦਾ ਬਿਹੇਵ ਪਹਿਲਾਂ ਹੀ ਜੋ ਨਜ਼ਰ ਆ ਗਿਆ ਸੀ ਉਹਦੇ ਨਾਲੋਂ ਬਿਹਤਰ ਸੀ। ਉਹਨਾਂ ਅੱਛਾ ਫੈਸਲਾ ਕੀਤਾ ਔਰ ਜਿਹੜੀ ਇਹ ਹਕੀਕਤ ਸੀ ਉਹ ਮੈਂ ਤੁਹਾਨੂੰ ਦੱਸੀ। ਬਾਕੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਮੁਨਾਫਿਕ ਹੋਣ ਵਾਸਤੇ ਇੰਨਾ ਹੀ ਕਾਫੀ ਹੈ ਕਿ ਬੰਦਾ ਸੁਣੀ ਸੁਣਾਈ ਗੱਲ ਨੂੰ ਅਗਾਂਹ ਕਰ ਛੱਡੇ। ਗੱਲ ਦੀ ਤਹਿਕੀਕ ਕਰ ਲੈਣੀ ਚਾਹੀਦੀ ਹੈ, ਪਤਾ ਕਰ ਲੈਣਾ ਚਾਹੀਦਾ ਇਹਦੀ ਸਦਾਕਤ ਕੀ ਹੈ, ਹਕੀਕਤ ਕੀ ਹੈ। ਵਰਨਾ ਉਹੀ ਗੱਲ ਕੰਟੈਂਟ ਕ੍ਰੀਏਟਰ ਜਿਹੜੇ ਨੇ ਵਿਊ ਲੈਣ ਵਾਸਤੇ, ਲਾਈਕ ਲੈਣ ਵਾਸਤੇ, ਕਮੈਂਟ ਲੈਣ ਵਾਸਤੇ, ਉਹ ਆਪਣੇ ਮਨਪਸੰਦ ਦੀਆਂ ਕਹਾਣੀਆਂ ਘੜ ਕੇ ਅੱਗੇ ਪੇਸ਼ ਸੁਣਾਉਂਦੇ ਨੇ। ਸੋ ਥੋੜ੍ਹੀ ਜਿਹੀ ਤਹਿਕੀਕ ਕਰਨੀ ਚਾਹੀਦੀ, ਉਹ ਹਕੀਕਤ ਵਿੱਚ ਆਇਆ ਸੀ। ਜੇ ਮੇਰੀਆਂ ਗੱਲਾਂ ਦੇ ਵਿੱਚੋਂ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਇਹਦੇ ਨਾਲ ਮੈਨੂੰ ਇਜਾਜ਼ਤ ਦਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।